ਦੁੱਖ ਤੇ ਪੀੜਾਂ ਸਾਂਝੀਆਂ ਸਭੇ ਪ੍ਰੀਤ ਪਿਆਰ ਵੀ ਸਾਂਝਾ। ਦੁੱਖ ਤੇ ਪੀੜਾਂ ਸਾਂਝੀਆਂ ਸਭੇ ਪ੍ਰੀਤ ਪਿਆਰ ਵੀ ਸਾਂਝਾ। ਹਾਂ ਵੀਰੋ ਉਰਵਾਰ ਵੀ ਸਾਂਝਾ ਤਾਂ ਉਹ ਪਾਰ ਵੀ ਸਾਂਝਾ। ਦੋਸਤੋ ਮੈਂ ਸੱਕ ਪੰਜਾਬੀ ਤੇ ਨਨਕਾਣਾ ਸਾਹਿਬ ਜ਼ਿਲ੍ਹਾ ਦੀ ਤਹਿਸੀਲ ਸ਼ਾਹਕੋਟ ਦੇ ਇੱਕ ਪਿੰਡ ਚੂਹੇ ਝਾੜ ਤੇ ਇਸਲਾਮ ਨਗਰ ਚੱਕ ਨੰਬਰ 81 ਦੇ ਵਿੱਚ ਅਸੀਂ ਆਏ ਹਾਂ। ਤੇ ਇਸ ਪਿੰਡ ਦੇ ਵਿੱਚ ਪੰਜਾਬ ਦੀ ਵੰਡ ਤੋਂ ਪਹਿਲੇ ਦੇ ਜਿਹੜੇ ਬਜ਼ੁਰਗ ਜਿਹੜੇ ਉਸ ਵੇਲੇ ਜਵਾਨ ਸਨ ਜਾਂ ਉਹਨਾਂ ਦਾ ਬਚਪਨ ਸੀ ਲੜਕਪਨ ਸੀ ਜੋ ਵੀ ਸੀ, ਉਹਨਾਂ ਨਾਲ ਅਸੀਂ ਗੱਲ ਕਰਕੇ ਇੱਕ ਪੰਜਾਬ ਦੇ ਸਾਂਝੇ ਪੰਜਾਬ ਦੇ ਅਨਡਿਵਾਈਡਡ ਪੰਜਾਬ ਦੇ ਦਰਸ਼ਨ ਕਰਾਂਗੇ। ਤੇ ਉਸ ਦੁਖਾਂਤ ਨੂੰ ਅਸੀਂ ਖੁਸ਼ੀਆਂ ਦੇ ਵਿੱਚ ਅਸੀਂ ਉਸ ਦੁਖਾਂਤ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ ਆਪਣੀਆਂ ਗੱਲਾਂ ਦੇ ਵਿੱਚ। ਤੇ ਉਹਨਾਂ ਤੋਂ ਬਹੁਤ ਕੁਝ ਸਿੱਖਾਂਗੇ ਤੇ ਵੇਖਾਂਗੇ ਕਿ ਉਹਨਾਂ ਨੂੰ ਪੰਜਾਬ ਦੀ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੀ ਕਿੰਨੀ ਤੜਪ ਆ। ਤੇ ਆਓ ਆਪਾਂ ਉਹਨਾਂ ਬਜ਼ੁਰਗਾਂ ਨਾਲ ਗੱਲ ਕਰੀਏ। ਅੱਛਾ ਬਾਬਾ ਜੀ, ਤੁਹਾਡਾ ਨਾਂ ਕੀ ਆ? ਸ਼ਾਹ ਮਾਮੀ। ਪੰਜਾਬ ਦੀ ਵੰਡ ਵੇਲੇ ਤੁਸੀਂ ਉਧਰੋਂ ਆਏ ਆ? ਯਾਰ ਜਦੋਂ ਵੰਡ ਹੋਈ ਉਦੋਂ ਹੀ ਅਸੀਂ ਆਏ ਆ। ਮਤਲਬ ਉਧਰੋਂ ਆਏ ਤੁਸੀਂ? ਆਹੋ। ਤੇ ਜਦੋਂ ਪਹਿਲੇ ਤਾਂ ਉੱਠਣ ਨੂੰ ਜੀ ਨਹੀਂ ਸੀ ਕਰਦਾ, ਢੀਠ ਹੋਏ ਰਹੇ ਆ। ਅੱਛਾ। ਅਖੀਰ ਫਿਰ ਨੱਕੋ ਮੂੰਹ ਚੁੱਲ ਗਈ, ਫਿਰ ਉੱਠਣਾ ਪਿਆ। ਤੇ ਜਦੋਂ ਪੰਜਾਬ ਦੀ ਵੰਡ ਹੋਈ ਕਿੱਡੇ ਕੁ ਸੀ ਤੁਸੀਂ? 15-16 ਸਾਲਾਂ ਦਾ। ਅੱਛਾ, ਜਵਾਨ ਸੀ। ਤੇ ਉਧਰ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਤੁਸੀਂ? ਅਸੀਂ ਖਲੀਲਾ 'ਚ ਰਹਿੰਦੇ ਸੀ। ਖਲੀਲਾ ਕੀ ਆ? ਕੋਈ ਪਿੰਡ ਹੈ, ਕੋਈ ਸ਼ਹਿਰ ਹੈ? ਖਲੀਲਾ ਪਿੰਡ ਹੀ ਸੀਗਾ, ਲਾਗੇ ਡਾਲਾ ਸੀ, ਨਡਾਲਾ ਸੀ, ਸਾਡੇ ਪਿੰਡ ਲਾਗੇ ਲਾਗੇ ਸੀਗੇ। ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ? ਜਲੰਧਰ ਦੇ ਜ਼ਿਲ੍ਹੇ 'ਚ। ਅੱਛਾ, ਜਲੰਧਰ ਦੇ। ਤਹਿਸੀਲ? ਤਹਿਸੀਲ ਭਲੱਥਾਂ। ਅੱਛਾ, ਤਹਿਸੀਲ ਭਲੱਥਾਂ। ਤੇ ਹੁਣ ਵੀ ਕਦੀ ਤੁਹਾਨੂੰ ਯਾਦ ਆਈ ਹੈ ਤਹਿਸੀਲ ਭਲੱਥਾਂ ਤੇ ਪਿੰਡ ਆਪਣੇ ਦੀ? ਸਾਨੂੰ ਸਾਰਾ ਨਕਸ਼ਾ ਯਾਰ ਸਾਡੇ ਸਾਹਮਣੇ ਆ। ਉੱਥੇ ਦਾ ਸਾਡਾ ਜਨਮ ਭੂਮਾ। ਅੱਛਾ। ਅਸੀਂ ਉੱਥੇ ਧਰਤੀ 'ਚ ਫਿਰਦੇ ਰਹੇ ਆ। ਆਹੋ। ਹੁਣ ਉਹ ਨਕਸ਼ਾ ਤੁਹਾਡੀਆਂ ਅੱਖਾਂ ਮੂਹਰੇ ਆ ਜਾਂ ਉੱਥੇ ਜਾਣ ਨੂੰ ਵੀ ਦਿਲ ਕਰਦਾ ਹੈ? ਬੱਲੇ ਜਾਣ ਨੂੰ ਜੀ ਕਰਦਾ ਨਾ, ਹੋਰ ਕੀ ਆ। ਮੈਂ ਤਾਂ ਬੜਾ ਜੀ ਕਰਦਾ ਸੀ ਜਾਣ ਨੂੰ, ਮਗਰ ਅੱਲਾ ਨੇ ਮੌਕਾ ਨਹੀਂ ਦਿੱਤਾ, ਜਲ ਹੀ ਨਹੀਂ ਹੋਇਆ। ਤੇ ਜੇ ਹੁਣ ਵੀ ਤੁਹਾਨੂੰ ਵਾਗਿਓ ਪਾਰ ਲਿਜਾਇਆ ਜਾਵੇ, ਤੁਸੀਂ ਆਪਣੇ ਪਿੰਡ ਜਾ ਸਕਦੇ ਆ ਆਪੀ? ਹਾਂ ਬਿਲਕੁਲ। ਇੱਥੋਂ ਜਨਾਬ ਇੱਥੋਂ ਜਿਹੜੇ ਲਾਹੌਰੋਂ ਅੰਮ੍ਰਿਤਸਰ ਤੋਂ, ਅੰਮ੍ਰਿਤਸਰੋਂ ਢਿਲਵਾਂ ਤੋਂ ਉਤਰ ਕੇ ਗਿਆ ਪਿੰਡ। ਤੁਹਾਨੂੰ ਤੇ ਇੱਕ ਸ਼ਹਿਰ ਯਾਦ ਆ ਉੱਥੇ ਦੀ? ਕਿਹੜਾ ਸਟਾਫ ਆ, ਕਿਹੜੀ ਸ਼ਹਿਰ ਆ? ਹਾਂ ਸਾਰਾ ਸਾਨੂੰ ਯਾਦ ਆ। ਅੰਮ੍ਰਿਤਸਰੋਂ ਕਿੰਨੀ ਕੁ ਦੂਰ ਹੈ ਤੁਹਾਡਾ ਪਿੰਡ, ਤੁਹਾਡਾ ਸ਼ਹਿਰ? ਤਕਰੀਬਨ ਸੀਗਾ 30-35 ਮੀਲ ਪੈਂਦਾ ਸਾਡਾ ਸਾਰਾ। ਅੱਛਾ, ਨੇੜੇ ਸੀ ਫਿਰ ਤੇ। ਹਾਂ 30-35 ਮੀਲ, 30 ਮੀਲ ਇੱਥੋਂ ਲਾਹੌਰੋਂ ਅੰਮ੍ਰਿਤਸਰ ਵਾ। ਇੰਨਾ ਕੁ ਪੈਂਦਾ ਸਾਡਾ, ਸਾਨੂੰ ਤੇ ਹਵਾ ਲੱਗੇ। ਤੇ ਪੰਜਾਬ ਦੀ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਤੁਹਾਡੇ ਹਿਸਾਬ ਨਾਲ? ਉਹ ਯਾਰ ਵੰਡ ਹੋਣੀ ਚਾਹੀਦੀ ਸਾਨੂੰ। ਉਹਦੇ ਇਹਨਾਂ ਗੱਲਾਂ ਪਾ ਸਾਡਾ ਦਿਮਾਗ ਖਰਾਬ ਹੋ ਗਿਆ ਸੀ ਵੀ ਇਹ ਸਾਨੂੰ ਹੋਣ ਕੀ ਲੱਗਾ ਵਾ। ਹਾਂ, ਸਾਨੂੰ ਇਹ ਕਿ ਭੇਮ ਸਾਹਿਬ ਵੀ ਅਸੀਂ ਇੱਥੋਂ ਉੱਜੜ ਜਾਣਾ। ਮਤਲਬ ਆਉਣ ਨੂੰ ਦਿਲ ਹੀ ਨਹੀਂ ਸੀ ਕਰਦਾ। ਹਾਏ ਹਾਏ, ਪਸ਼ੂ ਰੋਂਦੇ ਸੀ, ਕਸਮ ਨਾਲ ਪਸ਼ੂ ਰੋਂਦੇ ਸੀ। ਹਾਂ, ਜਦੋਂ ਅਸੀਂ ਉੱਠੇ ਨਾ ਪਸ਼ੂ ਰੋਂਦੇ ਸੀ ਵੀ ਇਹ ਹੋਇਆ ਕੀ ਆ। ਕਿਸੇ ਦਾ ਕੋਈ ਸ਼ੈ ਪਈ, ਕਿਤੇ ਇੱਧਰ ਪੈ, ਕੋਈ ਉੱਧਰ ਪੈ, ਕੋਈ ਸ਼ੈ ਸੰਭਾਲਿਆ ਕੀ ਘਰ ਚੱਕ ਲੈਣਾ ਸੀ। ਹਾਂ। ਘਰ ਭਰੇ ਸੀ। ਅੱਛਾ, ਜਿਹੜੀ ਇਹ ਪਿੰਡ ਦੇ ਵਿੱਚ ਪੁਰਾਣੀ ਬਿਲਡਿੰਗ ਆ, ਇਹਦੇ ਬਾਰੇ ਤੇ ਕੁਝ ਦੱਸੋ। ਇਹਦੇ ਬਰਾਨੇ ਦੀ ਕੀਤੇ ਤੇ ਅਸੀਂ ਜਦੋਂ ਆਏ ਆ ਤੇ ਬੜੇ ਖਾਲੀ ਸੀ ਨਾ ਪਹਿਲੇ। ਹਾਂ। ਖਾਲੀ ਤਾਂ ਕਿ ਨਮਾਜ਼ ਪੜ੍ਹਨ ਲੱਗ ਪਿਆ ਤੇ ਕੁੜੀਆਂ ਨੂੰ ਪੜ੍ਹਨ ਨੂੰ ਸਕੂਲ ਨਹੀਂ ਸੀਗਾ ਤੇ ਇਹਨਾਂ ਨੇ ਲੋਕਾਂ ਨੇ ਰਲ ਮਿਲ ਕੇ ਸਕੂਲ ਬਣਾ ਲਿਆ। ਅੱਛਾ। ਮੁੜ ਕੇ ਮਸੀਤਾਂ ਬਣਾ ਲਈਆਂ ਤੇ ਮੁੜ ਕੇ ਉਹ ਗੁਰਦੁਆਰੇ ਦਾ ਗੁਰਦੁਆਰਾ ਲੈ ਗਿਆ, ਸਕੂਲ ਮੁੰਡਿਆਂ ਜੁਦਾ ਹੋ ਗਿਆ। ਅੱਛਾ, ਇਹ ਜਿੱਥੇ ਤੁਸੀਂ ਆਣ ਕੇ ਨਮਾਜ਼ ਪੜ੍ਹਦੇ ਰਹੇ ਜਾਂ ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਇਹ ਗੁਰਦੁਆਰਾ ਸੀਗਾ? ਆਹ ਗੁਰਦੁਆਰਾ ਸੀ, ਇਹ ਗੁਰਦੁਆਰਾ ਸੀ। ਹੁਣ ਤੇ ਚਲੋ ਉਹਦੀ ਖਸਤਾ ਹਾਲਤ ਹੋਈ ਹੈ, ਪਹਿਲੇ ਕਿਵੇਂ ਦਾ ਸੀ? ਪਹਿਲੇ ਬਹੁਤ ਖੂਬਸੂਰਤ ਸੀ। ਤੇ ਕਿੰਨੇ ਅਰਸੇ ਤੱਕ ਤੁਸੀਂ ਨਮਾਜ਼ ਪੜ੍ਹੀ? ਕਿੰਨੇ ਅਰਸੇ ਤੱਕ ਤੁਸੀਂ ਨਮਾਜ਼ ਪੜ੍ਹੀ ਇੱਥੇ? ਯਾਰ ਕਾਫੀ ਚਿਰ ਬਣੀ, ਯਾਰ ਕਾਫੀ ਚਿਰ ਬਣੀ, ਕਾਫੀ ਚਿਰ ਪੜੀ, ਕਾਫੀ ਚਿਰ ਪੜੀ, ਕਾਫੀ ਚਿਰ ਪੜੀ। ਅੱਛਾ, ਕਿੰਨੇ ਕੋਈ 2 ਸਾਲ, ਕੋਈ 4 ਸਾਲ, ਕੋਈ 10 ਸਾਲ, ਕੋਈ 4 ਸਾਲ, ਕੋਈ 10 ਸਾਲ। ਇਸ ਪਿੰਡ ਦੇ ਵਿੱਚ ਪਹਿਲੇ ਵੀ ਬਸੋਂ ਹੈ ਸੀ ਜੇ ਪਿੰਡ ਤੁਸੀਂ ਵਸਾਇਆ ਆਣ ਕੇ? ਨਹੀਂ, ਪਹਿਲੇ ਬਸੋਂ ਇੱਥੇ ਲੋਕਾਂ ਦੀ ਸੀਗੀ ਕਿ ਇੱਥੋਂ ਉਜੜ ਕੇ। ਹਾਂ, ਇੱਥੋਂ ਸੌਰੀ ਇੱਥੋਂ ਹੀ ਗਏ। ਸਾਰੇ ਖਾਲੀ ਪਏ ਸੀ। ਤੇ ਮਤਲਬ ਇਹਦਾ ਇਹ ਹੈ ਕਿ ਸਿੱਖਾਂ ਦਾ ਪਿੰਡ ਸੀ ਪਹਿਲੇ? ਸਿੱਖਾਂ ਦਾ। ਇਸ ਪਿੰਡ ਦਾ ਨਾਂ ਕੀ ਸੀ ਪਹਿਲੇ? ਚੂਹੇ ਝਾੜ। ਜਦੋਂ ਤੁਸੀਂ ਆਏ ਉਦੋਂ ਵੀ ਚੂਹੇ ਝਾੜ ਹੀ ਸੀ? ਚੂਹੇ ਝਾੜ, ਕਾਸੀ ਚੱਕ ਚੂਹੇ ਝਾੜ। ਅੱਛਾ, ਉਦੋਂ ਚੱਕ ਵੱਜਦਾ ਸੀ ਉਦਾਂ? ਕਾਸੀ ਚੱਕ ਚੂਹੇ ਝਾੜ। ਤੇ ਇਸਲਾਮ ਨਗਰ ਕਿਦੋਂ ਕੁ ਰੱਖਿਆ? ਇਹ ਤਾਂ ਥੋੜਾ ਜਿਹਾ ਹੋਇਆ, 2-3 ਸਾਲ ਹੋਏ। 2-3 ਸਾਲ ਹੋਏ। ਤੁਸੀਂ ਹੁਣ ਵੀ ਚਾਹੁੰਦੇ ਕਿ ਪੰਜਾਬ ਇਕੱਠਾ ਹੋ ਜਾਏ, ਆਪਣੀ ਜੰਮਣ ਪਹੁੰਚ ਜਾਈਏ? ਯਾਰ ਇਕੱਠਾ ਤਾਂ ਹੋ ਨਹੀਂ ਸਕਦਾ। ਬਾਕੀ ਗੱਲ ਇਹ ਆ ਚਲੋ ਖੁੱਲ ਡੁੱਲ ਹੋਵੇ ਤਾਂ ਕੋਈ ਉਧਰ ਜਾਣ ਆਉਣ ਤਾਂ ਸਹੀ। ਲੋਕ ਮਜਬੂਰ ਹੀ ਜਿਹਨਾਂ ਦਾ ਜਨਮ ਹੋਣ ਵਾਲਾ ਜੀ ਕਰਦਾ ਨਾ। ਕਰਦਾ, ਬਿਲਕੁਲ ਕਰਦਾ। ਤੇ ਜਿਹਨਾਂ ਨੇ ਦੇਖੇ ਜਿਹੜੇ ਜੰਮਣੇ ਇਧਰ ਉਹਨਾਂ ਨੂੰ ਕੀ ਪਤਾ ਕੀ ਉਧਰ ਕੀ ਸੀ। ਹੁਣ ਅਸੀਂ ਤਾਂ ਕਹਿੰਦੇ ਸੋਨੇ ਦੀ ਚਿੜੀਆ ਸੀ ਜਦੋਂ ਅਸੀਂ ਉੱਠੇ ਆ ਗੱਲ ਸੀ। ਤੈਨੂੰ ਦੱਸਿਆ ਸਾਨੂੰ ਭੁੱਲ ਨਹੀਂ ਸਕਦਾ। ਮੈਂ ਤੈਨੂੰ ਦੱਸਾਂ ਵੀ ਇੰਨਾ ਦਿਲ ਤੜਫਦਾ ਸੀ ਨਾ
ਤੇ ਮੈਨੂੰ ਕਹਿੰਦੇ ਸੀ ਹੁਣ ਉਹ ਬਹਾਰਾ ਨਹੀਂ, ਹੁਣ ਉੱਥੇ ਬੰਦੇ ਨਹੀਂ ਟੱਕਰਨੇ, ਉਹ ਗੱਲ ਨਹੀਂ, ਉਹ ਬਾਤ ਨਹੀਂ। ਮੈਂ ਕਿਹਾ ਚਲੋ ਅਸੀਂ ਧਰਤੀ ਦੇਖ ਕੇ ਆਵਾਂਗੇ। ਉਹ ਉੱਥੇ ਉਹ ਨਮੂਨੇ ਬਦਲ ਗਏ। ਅਹਿਮਦ ਭਾਈ ਬੜੀ ਦੁੱਖ ਦੀ ਗੱਲ ਹੈ ਹਾਲੇ ਤੱਕ ਜੇ ਇਹੋ ਜਿਹੇ ਬਜ਼ੁਰਗ ਤੜਪਦੇ ਚਲੇ ਜਾਣ ਦੁਨੀਆ ਤੋਂ, ਤੇ ਇਹ ਜਿਹੜੇ ਕਲਾਕਾਰ ਲੋਕ ਨੇ ਇਹ ਇੱਕ ਦੂਸਰੀ ਕੰਟਰੀਆਂ ਦੇ ਵਿੱਚ ਆਉਂਦੇ ਨੇ, ਉਧਰਲੇ ਪੰਜਾਬ 'ਚ ਜਾਂਦੇ ਨੇ, ਇੱਧਰਲੇ ਪੰਜਾਬ 'ਚ ਜਾਂਦੇ ਨੇ। ਜਿਹੜੇ ਇਹੋ ਜਿਹੇ ਬਜ਼ੁਰਗ ਨੇ ਉਹ ਤੜਪਦੇ ਮਰ ਜਾਂਦੇ ਆਪਣੀ ਜੰਮਣ ਭੌਣ ਨੂੰ, ਆਪਣੇ ਜਿੱਥੇ ਇਹਨਾਂ ਨੂੰ ਹੋਰ ਨਾ ਗੱਲਾਂ ਨਾਲ ਲਾ ਨੇ, ਇਹਨਾਂ ਨੂੰ ਇਹੋ ਹੀ ਨਿਸਬਤ ਵਾ ਵੀ ਅਸੀਂ ਆਪਣਾ ਮੁਲਕ ਦੇਖੀਏ ਜਿੱਥੇ ਅਸੀਂ ਜੰਮੇ ਪਲੇ। ਬਿਲਕੁਲ ਬਿਲਕੁਲ ਮਿੱਟੀ ਨਾਲ ਪਿਆਰ ਹੈ ਆਪਣੀ ਨਾਲ, ਉੱਥੇ ਪਰਵਰਿਸ਼ ਪਾਈ ਆ, ਉੱਥੇ ਯਾਰ ਖੂਹਾਂ ਤੇ ਰਹੇ ਆ, ਖੂਹ ਵਾਹੁਣੇ, ਸਬਜ਼ੀਆਂ ਅੱਛਾ ਤੁਹਾਡੇ ਉੱਥੇ ਖੂਹ ਚੱਲਦੇ ਸੀ ਪਹਿਲੇ ਸਾਰੇ? ਖੂਹ ਚੱਲਦੇ ਸੀ, ਖੂਹ ਚੱਲਦੇ ਸੀ, ਖੂਹ ਚੱਲਦੇ ਸੀ। ਜ਼ਮੀਨ ਪਿੰਡ ਦੇ ਨਾਲ ਸੀ, ਨਾਲ ਗੋਰੇ ਵਾਲਾ ਖੂਹ ਸਾਡਾ ਸੀਗਾ, ਨਾਲ ਪਿੰਡ ਦੇ ਨਾਲ ਸੜਕ ਸੀ, ਸੜਕ ਦੇ ਨਾਲ ਹੀ ਪਿੰਡ ਤੁਰ ਪੈਂਦਾ ਸੀ। ਪਿੰਡ ਸੜਕ ਜਿਹੜੀ ਸੀ ਉਹ ਤਖੀਏ ਦੇ ਨਾਲ ਦੀ ਜਾਂਦੀ। ਬੜਾ ਵੱਡਾ ਬੋਰਡ ਲੱਗਾ ਸੀ, ਤਕਰੀਬਨ ਪੈਲੀ ਜਿਹਾ ਬੋਰਡ ਸੀਗਾ। ਪੈਲੀ ਦੇ ਵਿੱਚ ਸਾਰਾ ਪਿੰਡ ਦੁਪਹਿਰ ਨੂੰ ਉੱਥੇ ਹੁੰਦਾ ਸੀ। ਕੋਈ ਚਿਗੜੀ ਖੇਡਦਾ, ਕੋਈ ਤਾਸ਼ ਖੇਡਦਾ, ਕੋਈ ਕਿਤਾਬ ਪੜ੍ਹਦਾ, ਰੌਣਕਾਂ ਲੱਗੀਆਂ ਹੁੰਦੀਆਂ ਸੀ। ਸਾਰੇ ਲੋਕ ਉੱਥੇ ਸ਼ਾਮ ਆਉਂਦੇ ਜੀ। ਦੋਸਤੋ ਜਿਵੇਂ ਤੁਹਾਨੂੰ ਵੀਡੀਓ ਵੇਖ ਕੇ ਪਤਾ ਤਾਂ ਚੱਲ ਹੀ ਗਿਆ ਕਿ ਬਜ਼ੁਰਗ ਪਿੰਡ ਖਲੀਲਾਂ, ਤਹਿਸੀਲ ਭਲੱਥਾਂ, ਰਿਆਸਤ ਕਪੂਰਥਲਾ ਤੇ ਜ਼ਿਲ੍ਹਾ ਜਿਹੜਾ ਜਲੰਧਰ ਤੋਂ ਬਿਲੋਂਗ ਕਰਦੇ। ਤੇ ਪਲੀਜ਼ ਜੇ ਕੋਈ ਸੱਜਣ ਬੇਲੀ ਇਹਨਾਂ ਪਿੰਡਾਂ ਦੇ ਨੇੜੇ ਤੇੜੇ ਕੋਈ ਹੋਵੇ ਤੇ ਉਹ ਪਲੀਜ਼ ਇਹਨਾਂ ਪਿੰਡਾਂ ਦੀਆਂ ਵੀਡੀਓ ਬਣਾ ਕੇ ਸਾਡੇ ਨਾਲ ਜ਼ਰੂਰ ਜੀਵੇ ਸਾਂਝਾ ਪੰਜਾਬ ਤੇ ਸੰਪਰਕ ਕਰੇ। ਜੀ ਮਿੱਤਰੋ ਪਿਆਰਿਓ, ਜੀਵੇ ਸਾਂਝਾ ਪੰਜਾਬ ਰਾਹੀਂ ਤੁਸੀਂ ਜਿਸ ਬਿਲਡਿੰਗ ਦੇ ਦਰਸ਼ਨ ਕਰ ਰਹੇ ਹੋ, 47 ਦੀ ਵੰਡ ਤੋਂ ਪਹਿਲੇ ਇਹ ਗੁਰੂ ਘਰ ਸੀ ਤੇ ਇਹ ਸਿੱਖਾਂ ਦਾ ਇੱਕ ਜੱਦੀ ਪੁਸ਼ਤੀ ਪਿੰਡ ਸੀ। ਇਹਦਾ ਨਾਂ ਸੀ ਚੂਹੇ ਝਾੜ। ਹੁਣ ਵੀ ਚੂਹੇ ਝਾੜ ਵੱਜਦਾ ਹੈ। ਉਸ ਤੋਂ ਪਹਿਲੇ ਜਦੋਂ ਵੰਡ ਹੋਈ ਹੈ ਉਸ ਤੋਂ ਪਹਿਲੇ ਵੀ ਇਹਦਾ ਨਾਂ ਚੂਹੇ ਝਾੜ ਹੀ ਸੀ। ਤੇ ਇਸ ਬਿਲਡਿੰਗ ਨੂੰ ਵੇਖ ਰਹੇ ਹੋ, ਜਿਸ ਨੂੰ ਤੁਸੀਂ ਜਿਸ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰੂ ਘਰ ਸੀ। ਤੇ ਜਦੋਂ ਇੱਥੇ ਪਾਰਟੀਸ਼ਨ ਹੋਈ ਹੈ, ਮੁਸਲਮਾਨ ਆਏ ਨੇ, ਫਿਰ ਇੱਥੇ ਇਸ ਬਿਲਡਿੰਗ ਦੀ ਵਰਤੋਂ ਕੀਤੀ ਗਈ, ਇੱਥੇ ਨਮਾਜ਼ ਪੜ੍ਹੀ ਗਈ। ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ। ਤੇ ਨਮਾਜ਼ ਪੜ੍ਹਨ ਤੋਂ ਕੁਝ ਸਮੇਂ ਬਾਅਦ, ਕੁਝ 2 4 10 ਸਾਲ ਬਾਅਦ, ਕੁੜੀਆਂ ਦੇ ਸਕੂਲ ਦੀ ਵਰਤੋਂ ਕੀਤੀ ਗਈ। ਇੱਥੇ ਕਲਾਸਾਂ ਬਿਠਾਈਆਂ ਗਈਆਂ। ਇਸ ਬਿਲਡਿੰਗ ਨੂੰ ਸਕੂਲ ਦੇ ਤੌਰ 'ਤੇ ਵਰਤਿਆ ਗਿਆ ਤੇ ਅੱਜ ਵੀ ਬਿਲਡਿੰਗ ਮੌਜੂਦ ਹੈ। ਤੇ ਮੇਰੀ ਪਾਕਿਸਤਾਨ ਸਰਕਾਰ ਅੱਗੇ ਇਹ ਬੇਨਤੀ ਹੈ ਕਿ ਇਸ ਬਿਲਡਿੰਗ ਦੀ ਸਾਂਭ ਸੰਭਾਲ ਕੀਤੀ ਜਾਵੇ। ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤੇ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਾ ਭੁੱਲਣਾ। ਸ਼ੁਕਰੀਆ। ਜੀਵੇ ਸਾਂਝਾ ਪੰਜਾਬ।